ਉਹ ਮਰ ਗਈ ਲੈ ਹੁਣ ਜਾਨ ਨਿਕਲਦੀ ਆ ਬਸ ਐਵੇਂ 2 ਮਿੰਟ ਓ ਯਾਰ ਹੋਲੀ ਓਏ ਚੀਕਾਂ 2 ਮਿੰਟ ਬਾਅਦ ਚੈੱਕ ਕਰਾਵਾਂ ਤੁਹਾਨੂੰ ਇੱਕ ਮਜ਼ੇ ਦੀ ਸ਼ੈ ਚੈੱਕ ਕਰਾਵਾਂ ਆ ਬੇਬੇ ਨੇ ਨਾ ਚਾਈਨਾ ਤੋਂ ਜਿਹੜਾ ਨਾ ਅਲੀ ਐਕਸਪ੍ਰੈਸ ਤੋਂ ਪੱਟੀ ਆਰਡਰ ਕੀਤੀ ਹੈ ਠੀਕ ਹੈ ਇਹ ਜਿਹੜਾ ਨਾ ਪਹਿਲੇ 15 ਸਾਲਾਂ ਦਾ ਕਮੀਜ਼ ਪਾਇਆ ਤੇ ਹੁਣ ਕੱਟ ਕੇ ਨਾ ਇਹ ਹੀ ਦੇਸੀ ਮਾਵਾਂ ਦਾ ਹਾਲ ਐਸੇ ਕਰੋ ਹੁਣ ਆਪਦਾ ਕਮੀਜ਼ ਕੱਟ ਕੇ ਜਿਹੜਾ ਨਾ ਪੱਟੀ ਬਣਾ ਦਿੱਤੀ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਠੀਕ ਹੈ ਜੇ ਮੈਂ ਡਿੱਗ ਜਾਵਾਂ ਤਾਂ ਸਮਝੇ ਘੁੰਮਣ ਘੇਰੀ ਵਲੌਗ ਹੀ ਰਹਿਣਾ ਚੜ ਗਿਆ ਘੁੰਮਣ ਘੇਰੀਆਂ ਬਹੁਤੀਆਂ ਆ ਗਈਆਂ ਤੂੰ ਕਿਆ ਨਹੀਂ ਜਾਣਦਾ ਮੈਂ ਕਹਿੰਦਾ ਕਿ ਤੂੰ ਘੁੰਮਣ ਘੇਰੀਆਂ ਬਹੁਤੀਆਂ ਮੈਨੂੰ ਧੱਕਾ ਮਾਰਨਾ ਮੇਰਾ ਤੇ ਮਾਰ ਵਾਕਈ ਚੱਕਰ ਆ ਗਏ ਬਦਤਮੀਜ਼ੀਆਂ ਕਰਨ ਲੱਗ ਜਾਂਦਾ वाकई चक्कर अस्सलाम वालेकुम कैसे हैं आप सब उम्मीद है कि सब खैर खैरियत से होंगे सेहत तबीयत ठीक होगी बिल्कुल फिट फाट होंगे भाई को दुआ में बहुत ज़्यादा याद कर रहे होंगे लो जी आज का व्लॉग करते हैं हम लोग शुरू माशाल्लाह धूप फिर से निकलना तेज़ हो गई है कल भी धूप बड़ी तेज़ थी आज फिर धूप बड़ी तेज़ है इस टाइम जोहर की अजान हुई है कोई 1:15 का टाइम हो गया ठीक है तो भरा तुहाडा उठ गया शावर वगैरह लिया कपड़े शपड़े चेंज किए हैं तो बाहर बाबा जी धुप बड़ी कड़ाकेदार है तो भुख भी बड़ी कड़ाकेदार लगी हुई है ਅੱਜ ਪਤਾ ਨਹੀਂ ਮੈਨੂੰ ਕਦੀ ਕਦਾਰ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਕਿ ਮੈਨੂੰ ਜਿਹੜਾ ਨਾ ਅਚਾਨਕ ਭੁੱਖ ਲੱਗਦੀ ਸੁੱਤੇ ਸੁੱਤੇ ਨਾ ਤੇ ਅੱਜ ਮੈਨੂੰ ਭੁੱਖ ਲੱਗੀ ਮੈਂ ਕੋਈ 10 ਵਜੇ ਉੱਠਿਆ ਵੇਖਿਆ ਬੇਬੇ ਸੋ ਰਹੀ ਸੀ ਤੇ ਮੈਂ ਕਿਹਾ ਬਾਬਾ ਜੀ ਕਿ ਜਿਹੜਾ ਨਾ ਆਏ ਹਜੇ ਹੋਰ ਸੋ ਲਈ ਚਲੋ ਝੱਟ ਥੋੜੀ ਦੇਰ ਬਾਅਦ ਉੱਠ ਕੇ ਕਰਾਂਗੇ ਤੇ ਭੁੱਖ ਲੱਗੀ ਹੁਣ ਬਹਿ ਕਿਉਂ ਗਿਆ ਬਹਿ ਗਿਆ ਸਰ ਜੀ ਕੋਈ ਨਾਸ਼ਤਾ ਨੁਸ਼ਤਾ ਦੇ ਦਿਓ ਹੁਣ ਫਿਰ ਪੁੱਤਰ ਜੀ ਮੈਨੂੰ ਇੱਕ ਤਾਂ ਦੱਸ ਹਾਂਜੀ ਫਰਮਾਓ ਖਾਣਾ ਦੇਵਾਂ ਰਾਤੀ ਤਾਂ ਦੱਸਿਆ ਸੀ ਵੀ ਅੰਡੇ ਨਹੀਂ ਹੈਗੇ ਲਿਆਇਆ ਨਹੀਂ ਤੁਸੀਂ ਆਂਡੇ ਰਹਿਣ ਦਿਓ ਨਾ ਆਂਡਾ ਨਹੀਂ ਖਾਣਾ ਰੋਟੀ ਦੇ ਦਿਓ ਰੋਟੀ ਪਕਾ ਲਓ ਤੇ ਆਟਾ ਪਿਆ ਲਿਆਇਆ ਸੀ ਆਟਾ ਰਾਤੀ ਚੱਕੀ ਬੰਦ ਸੀਗੀ ਤੇ ਆਟਾ ਮੈਂ ਕਿੱਥੋਂ ਪਿਆ ਲੈਣਾ ਸਾਡਾ ਹੁਣ ਪਿਆ ਲਿਆਂਦਾ ਨਾ ਕੱਲ ਮੈਂ ਤੈਨੂੰ ਪਰਸੋਂ ਚੌਥ ਦਾ ਕਹਿਣ ਡਈ ਆਟਾ ਮੁੱਕਣ ਵਾਲਾ ਤੂੰ ਗਿਆ ਨਹੀਂ ਲਿਆਇਆ ਨਹੀਂ ਨਾ ਤੂੰ ਚੱਕੀ ਤੇ ਦੇ ਕੇ ਆਂਦੇ ਨਾ ਪੀਸੇ ਹੁਣ ਪਹਿਲਾਂ ਤੇ ਜਾ ਆਂਡੇ ਲਿਆ ਕੇ 2 ਫੜ ਕੇ ਚਾਹ ਬਣੀ ਪਈ ਮੈਂ ਤਾਂ ਸੇਬ ਖਾ ਕੇ ਬੈਠੀ ਹਾਂ ਮੈਂ ਤਾਂ ਆਪ ਖੋ ਪੈਣ ਡਈ ਅੱਛਾ ਇਹ ਕੰਮ ਤੇ ਗਲਗਾਂਦੀ ਆਵੇ ਸਾਰਾ ਨਹੀਂ ਤੇ ਘਰੇ ਕੋਈ ਸ਼ੈ ਵੀ ਨਹੀਂ ਪਈ ਸ਼ੈ ਕੀ ਪਈ ਸ਼ਾਇਦ ਰੋਟੀ ਤੋਂ ਹੀ ਚੱਲਣਾ ਕੰਮ ਆਟਾ ਨਹੀਂ ਆਇਆ ਤੇ ਰੋਟੀ ਬਣਾਈ ਹੈ ਤੇ ਆਟਾ ਮੈਂ ਪਿਆ ਲਿਓ ਨਾ ਥੋੜੀ ਦੇਰ ਤੱਕ ਰਾਤੀ ਗਿਆ ਸੀ ਚੱਕੀ ਬੰਦ ਸੀ ਨਾ ਥੋੜੀ ਦੇਰ ਤੱਕ ਪਿਆ ਲਿਓ ਹੁਣ ਤਾਂ ਕੁਝ ਖਾਣਾ ਵਾ ਨਾ ਹੁਣ ਤੇ ਕੁਝ ਖਾਣਾ ਤਾਂ ਕੋਈ ਬ੍ਰੈਡ ਵੀ ਖਤਮ ਨੇ ਬ੍ਰੈਡ ਪਏ ਅੰਡੇ ਕੋਈ ਨਹੀਂ ਹਾਂ ਚਾਹ ਬਣੀ ਪਈ ਬ੍ਰੈਡਾਂ ਦੇ ਵਿੱਚ ਨਾ ਤੁਸੀਂ ਸਾਲਨ ਲਾ ਦਿਓ ਚਮਚੀਆਂ ਨਾਲ ਸਾਲਨ ਲਾ ਕੇ ਨਾ ਬਿਲਕੁਲ ਦੇਸੀ ਨਿਜ਼ਾਮ ਕਰ ਦਿਓ ਨਾ ਬ੍ਰੈਡ ਦੇ ਵਿੱਚ ਸਾਲਨ ਲਾ ਦਿਓ ਪੂਰਾ ਪੂਰਾ ਆਪ ਤੇ ਤੁਸੀਂ ਸੇਬ 15 20 ਖਾ ਕੇ ਗੁਜ਼ਾਰਾ ਕਰ ਲਿਆ ਆ 15 20 ਇੱਕ ਸੇਬ ਖਾਦਾ ਹਾਂ ਇੱਕ ਸੇਬ ਹੀ ਖਾਦਾ ਨਾ ਤੁਸੀਂ ਆਪਦੇ ਤੁਸੀਂ ਇੰਨੇ ਸੇਬ ਜਾ ਭੱਜ ਜਾ ਤੂੰ 2 ਅੰਡੇ ਫੜ ਕੇ ਲਿਆ ਤੇ ਫੇਰ ਬਣਾਉਂਦੇ ਆ ਨਾਲ ਜਾ ਰਿਹਾ ਪਹਿਲੇ ਆਂਡੇ ਲੈ ਕੇ ਆਣੇ ਬਸ ਹਾਂ ਲੋ ਜੀ ਭੱਜ ਕੇ ਜਾ ਕੇ ਆਪਾਂ ਪਹਿਲੇ ਚੱਕ ਲਈਏ ਆਂਡੇ ਦੁਕਾਨ ਤੋਂ ਠੀਕ ਹੈ ਕੋਈ 15 20 ਕੁਕੜੀਆਂ ਤੇ ਚੱਕ ਲੈਣੇ ਧੁੱਪ ਦਾ ਨਜ਼ਾਰਾ ਚੈੱਕ ਕਰੋ ਤੁਸੀਂ ਬਸ ਬਾਕੀ ਸਭ ਕੁਝ ਛੱਡੋ ਦੁਆ ਕਰੋ ਕਿ ਬਾਬਾ ਜੀ ਦੁਕਾਨ ਖੁੱਲੀ ਮਿਲ ਜਾਏ ਕਿਉਂਕਿ ਜੇ ਦੁਕਾਨ ਬੰਦ ਹੋਈ ਨਾ ਤਾਂ ਕੰਮ ਹੋਰ ਖਰਾਬ ਹੋ ਜਾਣਾ ਖੁੱਲੀ ਦੁਕਾਨ ਦਾ ਸ਼ਟਰ ਖੁੱਲ੍ਹਾ ਆਂਡੇ ਫੜ ਲਈ ਭੱਜ ਕੇ ਕੋਈ ਬੰਦਾ ਬਸ਼ਰ ਨਹੀਂ ਹੈ ਗਰਮੀ ਦੀ ਵਜ੍ਹਾ ਤੋਂ ਸਾਰੇ ਪਾ ਦੇ ਯਾਰ ਜਿੰਨੇ ਹੈਗੇ ਸਾਰੇ ਪਾ ਦੇ ਕਿੰਨੇ ਕੁ ਹੈਗੇ ਤੇਰੇ ਤੇ ਆਂਡੇ ਥੋੜੇ ਜਿਹੇ ਨੇ 2 4 6 8 ਨੇ 7 ਪਾ ਦੇ ਇੱਕ ਖਾ ਲਾ ਇੱਕ ਆਧ ਜਗ੍ਹਾ ਰੱਖ ਲਾ ਬਸ ਹੋਰ ਜੀ ਇੱਥੋਂ ਕੁਝ ਖਾਣਾ ਕਿਸੇ ਨੇ ਤੇ ਆ ਜਾਓ ਨਹੀਂ ਤੇ ਫਿਰ ਮੈਂ ਆਪ ਦੇ ਲਈ ਤੇ ਫੜ ਲਵਾਂ ਇੱਥੋਂ 6 ਕਰ ਦੇ ਯਾਰ ਜੇ ਖਾਣਾ ਤੇ ਰੱਖ ਲਾ ਆਪਦੇ ਜਗ੍ਹਾ 6 ਕਰ ਦੇ ਆਪਦੇ ਜਗ੍ਹਾ ਰੱਖ ਲਾ ਬਾਈ ਕਹਿੰਦਾ ਅਸੀਂ ਆਪ ਨੂੰ ਲੋੜ ਪੈ ਸਕਦੀ ਹੈ ਇੱਕ ਇਹ ਹੋ ਗਿਆ ਉਸ ਤੋਂ ਬਾਅਦ ਹੋ ਗਿਆ ਜੀ ਇੱਕ ਇਹ ਹੋ ਗਿਆ ਇੱਕ ਗਾਲਾ ਹੋ ਗਿਆ ਆ ਫੜਨਾ ਹੋਰ ਕਿਹੜਾ ਰਹਿ ਗਿਆ ਬਸ ਆ ਬੜੇ ਹੋ ਗਿਆ ਇਹਨਾਂ ਦਾ ਮਾਰੀ ਜਮਾ ਤਫਰੀਕ ਜ਼ਰਾ ਪਹਿਲੇ ਕੰਮ ਯਾਰ ਠੀਕ ਸੀਗਾ ਮਤਲਬ ਹੁਣ ਬਾਰਿਸ਼ਾਂ ਪਈਆਂ ਨਾ ਹੁਣ ਹਰ ਪਾਸੇ ਨਵੀਂ ਜੀ ਹੈ ਤੇ ਵੇਖੋ ਮਤਲਬ ਹਰਿਆਲੀ ਛਾ ਗਈ ਹੈ ਲੇਕਿਨ ਇਹ ਕਿ ਧੁੱਪ ਦੇ ਨਾਲ ਨਾ ਹੁਣ ਹੱਬਸ ਬੜੀ ਹੋ ਰਹੀ ਹੈ ਥੱਲੋਂ ਨਾ ਜ਼ਮੀਨ ਤਪਸ਼ ਮਾਰ ਰਹੀ ਹੈ ਪਿੱਛੋਂ ਵੀ ਸਾਰੇ ਗਿੱਲੀ ਸੀ ਉਹ ਪਾਰਕ ਸ਼ਾਰਕ ਸਾਰਾ ਉਹ ਤੇਰੀ ਯਾਰ ਆਂਡਾ ਨਾ ਟੁੱਟ ਗਿਆ ਹੋਵੇ ਕਿਤੇ ਕੋਈ ਤੇ ਮੈਨੂੰ ਲੱਗਦਾ ਆਂਡਾ ਗਿਆ ਇੱਕ ਲੱਭੇ ਵੀ 6 ਹੀ ਨੇ ਤੇ 6 ਚੋਂ ਵੀ ਇੱਕ ਮੈਨੂੰ ਲੱਗਦਾ ਟੁਰ ਗਏ ਯਾਰ ਮੁਹੱਬਤਾਂ ਵਾਲੇ ਨਾਲ ਹੀ ਲੈ ਗਏ ਹਾਸੇ ਨਸੀਬੋ ਇਧਰ ਕੱਟੀਆਂ ਇੱਕ ਆਂਡਾ ਵੱਜਿਆ ਬੂਹੇ ਦੇ ਵਿੱਚ ਤੇ ਮੈਨੂੰ ਲੱਗਦਾ ਇੱਕ ਆਂਡਾ ਵਿੱਚ ਭੁਰ ਗਿਆ ਬਿਸਕੁਟ ਕਰਨੇ ਸੀ ਬਿਸਕੁਟ ਹੋਵੇ ਮੈਂ ਕਿਹਾ ਤੁਹਾਡਾ ਭੁੱਖ ਲੱਗ ਜਾਂਦੀ ਰਾਤ ਨੂੰ ਅੱਗੇ ਕਹਿੰਦੇ ਮੈਨੂੰ ਭੁੱਖ ਲੱਗ ਗਈ ਸੀ ਤੇ ਫਿਰ ਚ ਭੁੱਖ ਲੱਗ ਗਈ ਰਾਤ ਨੂੰ ਫਿਰ ਮਾਂ ਜੀ ਆਂਡੇ 2 ਫੜਾਵਾਂ ਕਿ 3 ਆਂਡੀਆਂ ਨਿੱਕੀਆਂ ਲਿਆਇਆ ਬੜੇ ਅੰਡੇ ਆ ਮੈਂ ਦੁਕਾਨ ਤੋਂ ਲਿਆਇਆ ਮੈਂ ਆਪ ਥੋੜੀ ਦੇਣੇ ਸੀ ਆ ਵੇਖੋ ਸ਼ਾਬਾਸ਼ ਆ ਵੇਖੋ ਏਡੇ ਯਾਰ ਨਿੱਕੇ ਨੇ ਆ 3 ਆਂਡੇ ਬੜੇ ਨੇ ਬਸ ਹੋਰ 3 ਹੀ ਮੈਂ ਚਿੜੀਆਂ ਦੇ
ਕੁੜੀਆਂ ਦੇ ਮੈਂ ਉਹਨੂੰ ਕਿਹਾ ਬੱਤਖ ਦੇ ਅੰਡੇ ਦੇ ਦਿਓ। ਐ ਲੋ 3 ਅੰਡੇ ਪਏ ਨੇ, 3 ਅੰਡੇ ਬੜੇ ਨੇ ਬਸ, ਇਨਫ ਨੇ ਗਰਮੀ ਹੈ ਜੀ। ਲੋ ਜੀ ਲਾਈਨ ਲੱਗ ਗਈ ਅੰਡਿਆਂ ਦੀ। ਹੁਣ ਤੁਹਾਡਾ ਭਰਾ ਨੂੰ ਫੈਂਟਾ ਫੈਂਟੀ ਕਰੇਗਾ ਤੇ ਅੰਡੇ ਦੀ ਟਿੱਕੀ ਸ਼ਿੱਕੀ ਬਣਾ ਕੇ ਬੇਬੇ ਅੰਦਰ ਬਣਾ ਲਈ ਸਲਾਦ। ਮੈਨੂੰ ਦੇ ਦੇ ਬੇਬੇ ਅੰਦਰ ਬਣਾ ਲਵੇ ਸਲਾਦ ਤੇ ਮੈਂ ਅੰਡੇ ਦੀ ਬਾਬਾ ਜੀ ਟਿੱਕੀ ਸ਼ਿੱਕੀ ਮਾਰ ਕੇ, ਠੀਕ ਹੈ। ਤੇ ਫਿਰ ਬਾਬਾ ਜਲਦੀ ਜਲਦੀ ਨਾਸ਼ਤਾ ਤਿਆਰ ਕਰੀਏ। ਇਹ ਪਕੜੋ ਟਿੱਕੀਆਂ ਛੋਟੀਆਂ ਛੋਟੀਆਂ ਬਣਾ ਲਈ। ਟਿੱਕੀਆਂ ਇੱਕ ਹੀ ਬਣਾਉਣੀ ਮੈਂ ਫੁੱਲ ਕਿ ਦੋ ਬਣਾਉਣੀਆਂ? ਇੱਕ ਹੀ ਬਣਾ ਲਾ ਫਰਾਈ ਪੈਨ ਦੇ ਵਿੱਚ। ਇੱਕ ਹੀ ਬਣਾਉਣਾ ਫਰਾਈ ਪੈਨ ਦੇ ਵਿੱਚ। ਮੈਂ ਇੱਕ ਵਾਰੀ ਫਰਾਈ ਪੈਨ ਉੱਤੇ ਰੱਖ ਕੇ ਗਰਮ ਸਿਮ ਕਰਕੇ ਅੰਡੇ ਛਾਂਡੇ ਪਾ ਲਵਾਂ, ਫਿਰ ਆਪਾਂ ਤੋਂ ਖਾਣੇ। ਲੋ ਬਾਬਾ ਜੀ ਭਰਾ ਤੁਹਾਨੂੰ ਪਸੀਨੇ ਫੁੱਲ ਛੁੱਟ ਗਏ ਨੇ ਚੁੱਲ੍ਹੇ ਤੇ ਖਲੋ ਕੇ। ਆਪਣਾ ਫਰਾਈ ਪੈਨ ਵੀ ਹੋ ਗਿਆ ਗਰਮ ਤੇ ਅੰਡੇ ਵੀ ਆਪਣੇ ਗਏ ਨੇ ਫੈਂਟੇ, ਠੀਕ ਹੈ। ਤੇ ਹੁਣ ਆਪਾਂ ਅੰਡੇ ਪਾਵਾਂਗੇ ਫਰਾਈ ਪੈਨ ਦੇ ਵਿੱਚ ਤੇ ਅੰਡੇ ਕਰਨਗੇ ਚਿੜ 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 ਤੇ ਫਿਰ ਤੁਹਾਡਾ ਭਰਾ ਤੁਹਾਨੂੰ ਗੋਲ ਜੀ ਐਨ ਫਿਜ਼ੀਕਲੀ ਫੁੱਲ ਗੋਲ ਨਰਮਾ ਮੁਲਾਇਮ। ਫਿਜ਼ੀਕਲੀ ਕੀ ਹੁੰਦਾ, ਬਸ ਦਿਮਾਗ ਪਾਗਲ ਹੋਇਆ ਗਰਮੀ ਦੀ ਵਜ੍ਹਾ ਤੋਂ, ਠੀਕ ਹੈ। ਤੁਹਾਨੂੰ ਬੜੀ ਮਜ਼ੇਦਾਰ ਜੀ ਟਿੱਕੀ ਬਣਾ ਕੇ ਦਿਖਾਏਗਾ, ਚੱਸ ਆ ਜਾਏਗੀ ਤੁਹਾਨੂੰ, ਸਵਾਦ ਆ ਜਾਏਗਾ। ਹਾਲੇ ਤੁਹਾਨੂੰ ਅੰਡਾ ਬਣਾਉਣ ਦਾ ਤਰੀਕਾ ਦੱਸੇਗਾ। ਅੰਡੇ 'ਚ ਆਪਾਂ ਪਾਣੀ ਬਾਬਾ ਜੀ ਕਾਲੀਆਂ ਮਿਰਚਾਂ ਤੇ ਨਾਲ ਆਪਾਂ ਚਿੱਟਾ ਲੂਣ ਪਾ ਕੇ ਵਿੱਚ ਮਿਕਸ ਕਰ ਲਿਆ। 3 ਅੰਡੇ ਆਪਾਂ ਭੰਨ ਲਏ ਨੇ, ਠੀਕ ਹੈ। ਇਹ ਵਾਲੇ ਹੁਣ ਆਪਾਂ ਇਹਨੂੰ ਉਹਦੇ 'ਚ ਪਾਵਾਂਗੇ ਤੇ ਉਹਦੇ 'ਚ ਪਾ ਕੇ ਉਹਦੇ 'ਚ ਹਲਕਾ ਜਿਹਾ ਆਇਲ ਲਾ ਲਿਆ, ਬਸ ਐਵੇਂ ਨਰਮਾ ਮੁਲਾਇਮ ਜਿਹਾ। ਓਏ ਹੋਏ 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 ਹੋਏ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਆਂਡਾ ਚੈੱਕ ਕਰੋ ਆਪਣਾ ਬਣਿਆ ਕਿ ਨਹੀਂ। ਮੈਂ ਕਹਿੰਦਾ ਪੂਰਾ 360 ਐਂਗਲ ਤੇ ਗੋਲ। ਐਕਸਪੀਰੀਅੰਸ ਮੈਟਰ ਕਰਦਾ। ਕੁੜੀਆਂ ਚਿੜੀਆਂ ਨੂੰ ਨਹੀਂ ਆਉਂਦੇ ਅੱਜ ਕੱਲ੍ਹ ਦੇ ਅੰਜ ਬਣਾਉਣੇ। ਐਕਸਪੀਰੀਅੰਸ ਮੈਟਰ ਕਰਦਾ, ਸਿਰਫ ਬਜ਼ੁਰਗ ਬਣਾ ਸਕਦੇ ਨੇ। A few moments later. ਜਾਓ ਯਾਰ, ਦਿਲ ਤੋੜਦਾ ਤੁਸੀਂ ਆਂਡੇ ਨੂੰ ਨਜ਼ਰ ਲਾਤੀ ਮੇਰੇ। ਆਂਡਾ ਨਹੀਂ ਮੇਰੇ ਕੋਲ ਥਰੀਚਿਆ, ਆਂਡਾ ਨਹੀਂ ਥਰੀਚਿਆ ਮੇਰੇ ਕੋਲ। ਬੇਬੇ ਨੂੰ ਉਠਾਉਣਾ ਪਿਆ ਮੈਨੂੰ। ਨਹੀਂ ਨਾ ਵੇਖਿਆ ਨਾ, ਨਜ਼ਰ ਲਾਈ ਨਾ, ਆਂਡੇ ਨੂੰ ਨਜ਼ਰ ਲਾਤੀ। ਆਂਡਾ ਨਹੀਂ ਥਰੀਚਿਆ ਮੇਰੇ ਕੋਲ, ਉਹ ਚਿੰਬੜ ਗਿਆ ਥੱਲੇ। ਆ ਵੇਖੋ ਆਂਡਾ ਥੱਲੋਂ ਸੜ ਗਿਆ ਸਾਰਾ। ਆਪਦੇ ਕਰਤੂਤ ਆ ਤੇ ਆਪੇ ਹੁਣ ਮਾਂ ਜੀ ਮਾਈ ਨੂੰ ਉਠਾਉਣਾ ਪਿਆ। ਮਾਈ ਨੂੰ ਮੈਂ ਕਿਹਾ ਬਈ ਆਓ ਆ ਗਿਆ ਉਧਰ ਚੁੱਲ੍ਹਾ ਚੌਕਾ ਸੰਭਾਲੋ, ਠੀਕ ਹੈ। ਸਾਡੇ ਵੱਸੋਂ ਕੰਮ ਬਾਹਰ ਹੈ। ਯਾ ਤਾਂ ਮੈਨੇ ਕਿਸੇ ਨੇ ਵੇਖਿਆ ਵਾ। ਇਹ ਵੇਖਿਆ, ਇਹਨਾਂ ਨੇ ਵੇਖ ਲਿਆ, ਪਹਿਲੇ ਵੇਖ ਲਿਆ, ਝਾਤੀ ਮਾਰਨ ਦੇ ਸੁੱਤਾਂ ਦੇ ਜੀ। ਨਾਸ਼ਤਾ ਆਪਣਾ ਬਣ ਗਿਆ, ਆਂਡਾ ਛਾਂਡਾ ਹੋ ਗਿਆ ਆਪਣਾ ਤਿਆਰ, ਠੀਕ ਹੈ। ਬੇਬੇ ਨੇ ਅੱਜ ਨਾਲ ਬਣਾਇਆ ਬਾਬਾ ਜੀ ਅਚਾਰ ਰੱਖਿਆ, ਨਾਲ ਰੱਖੀ ਬੇਬੇ ਨੇ ਸਲਾਦ ਦੇ ਵਿੱਚ ਖੀਰਾ, ਬੰਦ ਗੋਭੀ, ਗੰਢਾ, ਰਾਈਆਂ ਦਾ ਫਰੂਟ ਸਪੈਸ਼ਲ, ਠੀਕ ਹੈ। ਤੇ ਨਾਲ ਸੇਬ। ਹੁਣ ਬੇਬੇ ਨੇ ਗੁੱਦੂ ਬੁੱਦੂ ਜਿਹਾ ਸੈਂਡਵਿਚ ਬਣਾਇਆ, ਬੇਬੇ ਕਰ ਰਹੀ ਟਰਾਈ, ਠੀਕ ਹੈ। ਤੇ ਹੁਣ ਆਪਾਂ ਟਰਾਈ ਕੋਈ ਨਹੀਂ ਕੀਤਾ, ਆਪਾਂ ਉਹਨੂੰ ਬਣਾਉਂਦੇ ਆ, ਬਣਾ ਕੇ ਨੂੰ ਟਰਾਈ ਕਰਦੇ ਆ। ਤੇ ਖਾਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦਾ ਐਕਸਪੀਰੀਅੰਸ, ਕਿਉਂਕਿ ਹੱਥ ਮੇਰੇ ਦੋਨੋਂ ਲਿਬੜ ਜਾਣੇ ਇਹਦੇ ਨਾਲ ਫੁੱਲ ਤਰੀਕੇ ਨਾਲ। ਤੇ ਖਾ ਕੇ ਤੁਹਾਨੂੰ ਦੱਸਦੇ ਆ ਬੇਬੇ ਦੀ ਨਵੀਂ ਰੈਸਪੀ ਕਿੱਦਾਂ। ਬੇਬੇ ਕਹਿੰਦੀ ਬਹੁਤ ਡਾਈਟ ਹੁੰਦਾ। ਇੱਕ ਬ੍ਰੈਡ ਲਓ, ਵਿੱਚ ਆਂਡਾ ਰੱਖੋ, ਉੱਤੇ ਰੱਖੋ ਇੱਕ ਪਾਸੇ ਖੀਰਾ, ਇੱਕ ਪਾਸੇ ਬੰਦ ਗੋਭੀ, ਉੱਤੇ ਪਿਆਜ਼, ਉੱਤੇ ਸੇਬ, ਉੱਤੇ ਦੂਜਾ ਬ੍ਰੈਡ ਰੱਖ ਕੇ ਤੇ ਫਿਰ ਚੱਕੀਆਂ ਮਾਰ ਖਾਦੀ ਜਾਓ ਬਸ। ਓਕੇ, ਲਸਣ ਦਾ ਚਾਰ ਵਿੱਚ ਪਾਉਣਾ। ਗੁੱਡ ਗਰਲ, ਸ਼ੁਕਰ ਅਲਹਮਦੁਲਿਲਾ ਬਾਬਾ ਜੀ। ਇੱਕ ਵਾਰੀ ਤੇ ਚੱਸ ਆ ਗਈ ਬੇਬੇ ਦੀ ਰੈਸਪੀ ਜਿਹੜੀ ਸੀ ਨਾ, ਹੈਵੀ ਸੀ। ਮਤਲਬ ਉਹ ਸਲਾਦ ਸਲੂਦ ਪਾ ਕੇ ਕੰਮ ਹੈਵੀ ਹੋਗਾ। ਤੁਸੀਂ ਵੀ ਘਰੇ ਬਣਾਓ, ਟਰਾਈ ਕਰੋ। ਖਿਲਾਰੇ ਕਿੱਥੇ ਪਾ ਦੇਣਾ, ਹੁਣ ਮੈਂ ਉਹ ਸਾਰਾ ਇਕੱਠਾ ਕੀਤਾ, ਹੁਣ ਚਾਹ ਦਿੱਤੇ ਕਰ ਰਿਹਾ। ਹੁਣ ਜੇ ਮੈਂ ਕੰਮ ਵੀ ਕਰਾਂ ਤੇ ਇੱਕ ਮੈਂ ਗੱਲਾਂ ਵੀ ਸੁਣਾ ਯਾਰ, ਗਲਤ ਹੈ ਨਾ। ਆਪ ਇਹ ਕੌਣ ਖਾਂਦੇ ਨਾਲ ਹੀ ਤਾਂ ਬੇਬੇ ਨੇ ਬਾਬੇ ਉੱਤੋਂ ਕਹਿੰਦੀ ਮੈਨੂੰ ਦਵਾਈ ਦਿਓ ਪਹਿਲੇ। ਵਾਹ, ਅੱਜ ਦਵਾਈ ਕੀ? ਅੱਜ ਦਵਾਈ ਬੇਬੇ ਕੋਲ ਕਸਟਰ ਹੈ। ਮਿੱਠਾ ਹੋਣਾ ਚਾਹੀਦਾ ਬਸ, ਦਵਾਈ ਦੇ ਵਿੱਚ ਮਿੱਠਾ ਹੋਣਾ ਚਾਹੀਦਾ। ਜੋ ਮਰਜ਼ੀ ਦੇ ਦਿਓ। ਹੁਣ ਜੀ ਬੇਬੇ ਜਿਹੜੀ ਨਾ ਕਹਿੰਦੀ ਮੈਂ 300% ਡਾਈਟਿੰਗ ਤੇ ਆ ਹੈ। ਮੈਨੂੰ ਕੁਛ ਨਹੀਂ ਹੁੰਦਾ, ਮੈਂ ਨਾਲ ਗੱਲਾਂ ਕਰੀ ਆ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੂੰ ਹੋਵੇ ਕਿਉਂ ਕੁਛ ਹੋਵੇ ਹੀ ਕਿਉਂ। ਮੈਂ ਕਹਿੰਦਾ ਰੱਜ ਖਾ, ਜੂੰਦੀ ਰਹਿ। ਤਰੀਕੇ ਨਾਲ ਖਾਓ, ਕੁਛ ਨਹੀਂ ਹੁੰਦਾ। ਯੈਸ, ਜੇ ਬੇ ਤਰੀਕੇ ਖਾਓ ਤਾਂ ਬੇ ਤਾਂ ਕੁਛ ਹੋਣਾ ਹੀ ਹੋਣਾ। ਇਹ ਕੰਮ ਚੈੱਕ ਕਰੋ ਬੇਬੇ ਦੇ, ਕੰਮ ਚੈੱਕ ਕਰੋ। ਪਕਾਉਣ ਲੱਗਿਆ ਥੋੜੀ ਨਹੀਂ ਪਕਾਈ, ਜਿੰਨੀ ਪਕਾਈ ਸੀ ਮੈਂ ਸਾਰੀ ਨਿੱਤਰ ਵੀ ਪਾ ਦਿੱਤੀ ਤੇ ਹੁਣ ਚਮਚੀ ਨਾਲ ਉੱਤੋਂ ਕੱਢੀ। ਮੈਨੂੰ ਇੱਕ ਗੱਲ ਦੱਸ, ਤੈਨੂੰ ਸ਼ਰਮ ਨਹੀਂ ਆਈ? ਕੁੜੀ ਕੰਮ ਵਾਲੀ ਆਉਣ ਵਾਲੀ ਸੀ, ਮੈਂ ਕਿਹਾ ਚਲ ਉਹ ਵੀ ਪੀ ਲੂਗੀ, ਤੇ ਸਾਰੀ ਠੋਕ ਕੇ ਲਿਆਇਆ ਕੱਪਾਂ ਦੇ ਵਿੱਚ। ਉਹ ਮੈਂ ਕਿਹਾ ਆ ਕੇ ਫਰੈਸ਼ ਬਣਾ ਕੇ ਪੀ ਲੇਗੀ ਬਾਜੀ। ਆ ਤਾਂ ਤੂੰ ਲਾਜ਼ਮੀ ਨਾ ਬਈ ਪੀਣੀ ਹੈ ਫਰੈਸ਼ ਬਣਾ ਕੇ। ਆਉਣ ਵਾਲੀ ਸੀ, ਮੈਂ ਤਾਂ ਬਣਾਈ। ਹਜੇ ਨਹੀਂ ਆਉਣ ਵਾਲੀ, ਉਹਨੂੰ ਪੂਰਾ ਜੀ ਅੱਧਾ ਘੰਟਾ ਪਿਆ ਤੇ ਉਹਨੇ ਚ ਨੂੰ ਬਾਸੀ ਜਾਣੀ। ਵੇਖੋ ਔਰ ਤਰੀਕਾਕਾਰ ਚੈੱਕ ਕਰੋ। ਮੇਰੇ ਕੱਪ ਨੂੰ ਨਾ ਛੇੜਿਆ ਤੁਸੀਂ, ਤੁਹਾਡੀ ਮਿਹਰਬਾਨੀ 100%। ਮੇਰੇ ਕੱਪ ਨੂੰ ਨਾ ਛੇੜਿਆ ਜੀ। ਹਾਂ, ਪਹਿਲੇ ਉਦੋਂ ਬੰਦਾ ਘੱਟ ਬਣਾ ਲੈਂਦਾ, ਉਦੋਂ ਬਣਾਈ ਇੰਨੀ ਜ਼ਿਆਦਾ। ਨਹੀਂ ਤੂੰ ਬਚਾ ਲੈਂਦਾ ਬੰਦਾ। नहीं, बस बन गई है जानेमन, बन गई है। आपने बनाई है जानेमन, हमने तो तत्ती करके डाली है बस, ठीक है। अब पियो, इंजॉय करो, जिंदगी चिल करो, जिंदगी का मजा लो। 2 दिन की जिंदगी है, खट्टी मीठी जिंदगी है, खाओ पियो इंजॉय करो बस। ओके, दैट्स इट। ਅੱਖਾਂ ਨਾਲ ਕੂਲੀ ਨਾ ਪਾ, ਵੈਲੀਆਂ ਨੂੰ ਅੱਖਾਂ ਨਾਲ ਕੱਢ ਗੋਰੀਏ। ਅੱਖਾਂ ਕੱਢ ਲੈਨੇ ਆ, ਘਰੋਂ ਚੱਕ ਲੈਨੇ ਆ। ਆਈ ਸਮਝ? ਜੁੜ ਜਾਂਦੇ ਆ ਹੈ, ਲਿੱਤਰਾਂ ਨਾਲ ਜੁੜ ਜਾਂਦੇ ਅੱਖਾਂ ਕੱਢਣ ਵਾਲੇ। ਵੈਲਨ ਨੇ ਅੱਜ ਕਾਲਾ ਸੂਟ ਪਾਇਆ ਤਾਂ ਲਸ਼ਕਾਰੇ ਮਾਰਦੀ ਕਿ ਨਹੀਂ ਵੈਲਨ ਹੈ। ਹੁਣ ਮੈਂ ਜੀ ਛੱਡ ਦੇਣੇ ਕਾਲੇ ਸੂਟ। क्या बात है। वैलन कहती मेरा दिल टूट गया है, कहती मेरा दिल चकनाचूर हो गया काले सूट से। आज के बाद मैं काला सूट नहीं पाऊंगी, मैं पाऊंगी गुलाबी रंग का, मोती के जैसा, सूरजमुखी के फूल जैसा, येलो। मैं हर टाइम खिला रहना चाहती हूँ, ठीक है। खिली रहूंगी मैं, काले में मैं खिली नहीं रहती। इसलिए अब जो है ना मुटियार को हमने लेके जाना है बाजार, ठीक है। आज नहीं, आज तो मेरा जरा ना, मैं को दसा मैनू की होण दिया, मैं नहीं दसा। ਨਹੀਂ ਕੋਈ ਹੋ ਗਈ ਹੈ। मेरी चाल थोड़ी जी बिगड़ी है जे। ਉਹ ਮੈਨੂੰ ਦੇਖਦੀ ਪਈ ਆ ਵੀ ਲੀਗਾ ਹੋ ਕੇ ਕਿਉਂ ਲੱਤ ਤੋਂ ਕੀ ਕਰਨੇ ਆ। लत ए चेक करो, ਕੜਾ ਕੋਲ ਰੁਪਈ ਕੋਈ नहीं। 1 2 3 गो। ਖਟਿਆ ਦੇ ਆਈ ਕੀ ਹੋਇਆ? ਦੁਆਣਾ ਬਣਿਆ ਪਿਆ ਕਿ ਨਹੀਂ ਸੋਚ ਕੇ ਗੋਡਾ ਪੂਰਾ ਦਾ ਪੂਰਾ ਹੋਇਆ ਕੀ ਹੈ? ਹੈ। ਹੋਇਆ ਕੀ ਹੈ? ਇਹ ਕੱਲ ਜਦੋਂ ਮੈਂ ਪਿੰਡ ਗਿਆ ਸੀ ਨਾ, तो वहाँ पे हुआ है
तुम मिले जब से महसूस हुआ ਬਦਤਮੀਜ਼ ਨੇ ਕੋਈ ਸਿੱਧੀ ਗੱਲ ਨਹੀਂ ਕਰੂਗਾ ਵੀ ਹੋਇਆ ਉੱਥੇ ਕਿਤੇ ਕੰਧ ਕੁੰਧ ਚ ਮਾਰਿਆ ਕਿਤੇ ਗੋਡਾ ਮਾਰਿਆ ਕਿਸੇ ਨੂੰ ਬਸ ਉਹ ਲੋਕਾਂ ਦੀ ਅੱਖ ਵੱਜਦੀ ਏ ਤੇ ਮੇਰਾ ਗੋਡਾ ਵੱਜ ਗਿਆ ਅੱਖ ਦੀ ਥਾਂ ਤੇ ਨਾ ਮੇਰਾ ਗੋਡਾ ਵੱਜ ਗਿਆ ਇਨਡਾਇਰੈਕਟਲੀ ਤੇ ਗੋਡਾ ਗਿਆ ਸੁੱਜ ਹੈ ਕਿਤੇ ਕੰਧ ਕੁੰਧ ਚ ਵੱਜ ਗਿਆ ਕਿਤੇ ਨਾਲ ਬਸ ਐਵੇਂ ਟੱਚ ਹੋ ਗਿਆ ਕਿਤੇ ਗਲਤੀ ਨਾਲ ਮੋਟਰਸਾਈਕਲ ਤੇ ਠੀਕ ਹੈ ਧਿਆਨ ਨਾਲ ਤੁਰਿਆ ਕਰੋ ਨਾ ਤੇ ਹੁਣ ਐਡਾ ਗਟੀਲਾ ਬਣਿਆ ਪਿਆ ਗਟੀਲਾ ਬਣਿਆ ਪਿਆ ਕੱਲ ਦੀ ਇਹ ਟੂਬ ਤੇ ਲੈ ਕੇ ਆਇਆ ਸੀ ਮੈਂ ਪਰ ਮੈਂ ਇਸ ਤੋਂ ਨਹੀਂ ਲਾਈ ਮੈਂ ਕਿਹਾ ਫਿਰ ਜੇ ਮੈਂ ਲਾਈ ਤੇ ਤੁਹਾਨੂੰ ਪਤਾ ਲੱਗ ਜਾਣਾ ਤੇ ਹੁਣ ਤੁਹਾਨੂੰ ਸ਼ੱਕ ਤੇ ਪੈ ਹੀ ਗਿਆ ਚਲੋ ਇਹ ਦਿੱਤੀ ਸੀ ਡਾਕਟਰ ਨੇ ਆ ਪਤਾ ਨਹੀਂ ਕੀ ਹੈ ਫਲੋਜਨ ਜੈਲ ਖਾਦੀ ਕੀ ਹੈ ਫਲੋਜਨ ਜੈਲ ਗੋਡਿਆਂ ਦੇ ਉੱਤੇ ਉਹ ਜੋੜ ਦੇ ਉੱਤੇ ਵੱਜਿਆ ਨਾ ਉੱਤੋਂ ਜੋੜ ਸੀ ਤੇ ਸਵੈਲਿੰਗ ਹੋ ਗਈ ਕਾਫੀ ਨਵੀਂ ਤੋਂ ਨਵੀਂ ਜਲ ਚੱਕੀ ਫਿਰੋ ਇੱਥੇ ਪਈ ਸੀ ਆਇਓਡੈਕਸ ਪਈ ਉਹ ਮਾਲ ਕੇ ਤੇ ਟਾਕੀ ਮਾਰ ਲੈ ਹੁਣ ਡਾਕਟਰ ਕੋ ਗਿਆ ਸੀ ਚੈੱਕ ਕਰਾ ਕੇ ਮੈਂ ਡਾਕਟਰ ਨੇ ਦਿੱਤੀ ਜਿਹੜੀ ਹੁਣ ਮੇਰੀ ਤੇ ਚਾਲ ਵਿਗੜੀ ਵੀ ਹੈ ਮੈਂ ਤੇ ਤੁਹਾਡੇ ਸਾਹਮਣੇ ਆਕੜ ਕੇ ਮੜਾ ਪੀਰ ਬਰਦਾਸ਼ਤ ਕਰਕੇ ਸਿੱਧਾ ਹੋ ਕੇ ਤੁਰਦਾ ਮੇਰੇ ਕੋਲ ਸਿੱਧਾ ਹੋ ਕੇ ਨਹੀਂ ਤੁਰਿਆ ਜਾਂਦਾ ਕਿਸੇ ਕੰਧ ਨਾਲ ਵੱਜਿਆ ਕਿਸੇ ਬੰਦੇ ਨਾਲ ਵੱਜਿਆ ਕਿਸੇ ਨਾਲ ਵੱਜਿਆ ਕਿਸੇ ਮੰਜੇ ਨਾਲ ਵੱਜਿਆ ਕਿਤੇ ਉਹ ਵੱਜਿਆ ਸੱਟ ਲੱਗੀ ਸੱਟ ਲੱਗ ਗਈ ਆਇਓਡੈਕਸ ਪਈ ਆ ਤੇ ਭੋਰਾ ਲੂਣ ਹਲਦੀ ਲਾ ਕੇ ਉੱਤੇ ਮਲ ਦੇ ਤੇ ਆਰਾਮ ਆ ਜਾਂਦਾ ਚਲੋ ਚਾਹ ਪੀਨੇ ਆ ਤੇ ਤੁਸੀਂ ਮਲਣਾ ਨਾ ਚਾਹ ਪੀਨੇ ਆ ਤੁਸੀਂ ਮਲ ਦਿਆ ਜੀ ਮਲ ਦੇ ਤੈਨੂੰ ਰੱਬ ਨੇ ਹੱਥ ਦਿੱਤੇ ਵੱਡੇ ਵੱਡੇ ਅਸਤਗਫੁਰullah 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 ਰਾਤ ਦਾ ਦਰਦ ਹੁੰਦਾ ਸੀ ਕਿਉਂ ਨਹੀਂ ਮਲਿਆ ਸਾਰੀ ਰਾਤ ਮੈਂ ਬੜਾ ਦਰਦ ਬਰਦਾਸ਼ਤ ਕੀਤਾ ਲਿਆਣਾ ਤੂੰ ਵਸਮਾਨ ਹਾਂਜੀ ਉਰੇ ਆਵੇਂ ਨਾ ਦਿਖਾ ਹੈ ਮੈਨੂੰ ਕਿੰਨਾ ਕੁ ਸੱਟ ਲੱਗੀ ਗੋਡੇ ਤੇ ਕੋਈ ਨਹੀਂ ਯਾਰ ਬਸ ਐਵੇਂ ਮਾਮੂਲੀ ਜੀ ਆਈ ਨਹੀਂ ਜ਼ਿਆਦਾ ਨਹੀਂ ਹੈਗੀ ਜ਼ਿਆਦਾ ਨੇ ਇੰਨਾ ਤਾਂ ਸੁੱਜਾ ਪਿਆ ਵਾ ਕਮਲਿਆਂ ਨੂੰ ਉਹ ਹੋ ਜਾਣਾ ਠੀਕ ਕੋਈ ਉਹ ਨਹੀਂ ਲਿਆ ਕੋ ਤੇਲ ਤੂਲ ਉੱਤੇ ਮਾਰ ਕੇ ਤੇ ਪੱਟੀ ਬੰਨਾ ਉੱਠਾ ਕੇ ਬਹੁਤਾ ਸੋਚ ਗਿਆ ਤੇ ਫਿਰ ਟੈਨਸ਼ਨ ਦੇਗਾ ਮੈਨੂੰ ਹੀ ਹੋਰ ਕੀ ਕਰਨਾ ਤੂੰ ਮੈਂ ਵੀ ਤਾਂ ਉੱਠ ਕੇ ਕਿਉਂ ਸਤਾਈ ਖੜਤਾ ਵਾ ਹਾਏ ਆ ਲੋ ਆ ਤੇ ਸਹੀ ਖਲੋ ਉਹ ਮਾਮਾ ਕਹਿ ਕੇ ਘਲਦੀਆਂ ਪੁੱਤ ਧਿਆਨ ਨਾਲ ਮੈਂ 1000 ਵਾਰੀ ਕਿਹਾ ਪੁੱਤ ਐਤਲ ਕੁਰਸੀ ਪੜ੍ਹ ਕੇ ਬਾਹਰ ਨਿਕਲਿਆ ਐਤਲ ਕੁਰਸੀ ਪੜਦਾ ਜਾਣਾ ਐਤਲ ਕੁਰਸੀ ਬਾਹਰ ਪੜ੍ਹ ਕੇ ਜਾਇਆ ਕਰ ਉਹ ਨਾ ਹਾਂ ਸੁੱਜਿਆ ਪਿਆ ਐ ਵੇਖੋ ਐ ਇੰਨੀ ਸਦਕੇ ਜਾਵਾਂ ਉਹ ਲਿਆ ਤੇਲ ਫੜ ਕੇ ਉੱਤੇ ਮੈਂ ਮਾਲ ਦਵਾਂ ਭੋਰਾ ਕੇ ਉੱਤੇ ਲਾ ਲੋਕਾਂ ਨੇ ਕਹਿਣਾ ਭਾਈ ਤੇਰੇ ਗੋਡਿਆਂ ਤੇ ਇੰਨੇ ਵਾਲ ਹੈ ਮਰਦਾਂ ਦੇ ਜਵਾਨ ਮਰਦ ਜਿਹੜੇ ਹੁੰਦੇ ਉਹ ਜਵਾਨਾਂ ਦੇ ਐਵੇਂ ਹੀ ਹੁੰਦੇ ਆ ਕਿ ਮਰਦਾਂ ਦੇ ਮਰਦ ਕਿਉਂ ਸਕਿੰਦਾ ਵਾ ਆਏ ਪੀੜ ਬੜੀ ਹੋਣ ਇਹਦੇ ਵਿੱਚ ਕੀ ਆ? ਪੀੜ ਬੜੀ ਹੋਣ ਡਈ ਹੈ ਹੁਣ ਤਾਂ ਪੀੜ ਹੋਣੀ ਆ ਹੁਣ ਮਾਂ ਨੇ ਜੋ ਹੱਥ ਲਾ ਲਿਆ ਦੋ ਪੀੜਾਂ ਹੋ ਰਹੀਆਂ ਨੇ ਇੱਕ ਪੀੜ ਤੁਹਾਨੂੰ ਖਾਵਾਂ ਇੱਕ ਪੀੜ ਤੇ ਇਹ ਹੋ ਰਹੀ ਹੈ ਵੇਖ ਰਹੇ ਹੋ ਦੂਸਰੀ ਉਹ ਛੱਡ ਤੂੰ ਉਹ ਤਾਂ ਹੁੰਦੀ ਰਹਿਣੀ ਆ ਦਫਾ ਮਾਰ ਪਰੇ ਦੂਸਰੀ ਪੀੜ ਜਿਹੜੀ ਹੈ ਨਾ ਤ੍ਰਿਸ਼ਵੀਂ ਪੀੜ ਹੋ ਰਹੀ ਹੈ ਹੁਣ ਮਾਂ ਨੇ ਜੋ ਹੱਥ ਲਾ ਲਿਆ ਵਾ ਆਏ ਹਾਏ ਇੱਕ ਸੈਕਿੰਡ ਖੜ ਜਾ ਇਹ ਆ ਜਾ ਮੈਂ ਕਿਹਾ ਐਤਲ ਕੁਰਸੀ ਪੜ ਕੇ ਨਿਕਲਿਆ ਸੁੱਜਿਆ ਕਰ ਪੁੱਤ ਹਾਂ ਬੁਰੀ ਸ਼ੈ ਤੋਂ ਬਚ ਜਾਂਦਾ ਬੰਦਾ ਭੂਤ ਬਲਾਂ ਤੋਂ ਬਚ ਜਾਂਦਾ ਇਹਨਾਂ ਨੂੰ ਕਦੋਂ ਨਿਆਣਿਆਂ ਨੂੰ ਹੁੰਦੀ ਆ ਜਿੰਨੀਆਂ ਮਰਜ਼ੀ ਮਾਵਾਂ ਮਿੰਤਾਂ ਕਰ ਲੈਣ ਜੋ ਮਰਜ਼ੀ ਕਰ ਲੈਣ ਨਿਆਣਿਆਂ ਨੇ ਆਪਦੀ ਮਰਜ਼ੀ ਕਰ ਮੇਰੀ ਆਦਤ ਗੰਦੀ ਆ ਮੈਂ ਐਤਲ ਕੁਰਸੀ ਪੜਦਾ ਪਰ ਇਹ ਕਿ ਜਦੋਂ ਮੈਂ ਮੋਟਰਸਾਈਕਲ ਚਲਾਉਣੀ ਸ਼ੁਰੂ ਕਰਦਾ ਨਾ ਮੇਰੇ ਜ਼ੇਨ 'ਚ ਐਵੇਂ ਗਾਣੇ ਆਉਂਦੇ ਨੇ ਮੈਂ ਗਾਣੇ ਗਾਉਂਦਾ ਹੀ ਜਾਣਾ ਮੋਟਰਸਾਈਕਲ ਤੇ ਪਤਾ ਨਹੀਂ ਬੁੱਟੀ ਨਾ ਨੱਪੋ ਘੱਟ ਹੌਲੀ ਕੀ ਆ ਸੁੱਜਿਆ ਸੋਚ ਪਈ ਏ ਕੀ ਗਿਲਟਾ ਜਿਹਾ ਬਣਿਆ ਖੜਾ ਹੈ ਇੱਥੋਂ ਤੱਕ ਹੈ ਕੋ ਗੱਲ ਕਰਨ ਦੀ ਹਾਂ ਰਾਤ ਦਾ ਨਾਂ ਨਹੀਂ ਲਿਆ ਮੈਂ ਕਿਹਾ ਟੂਬ ਖਣੀ ਕਾਹਦੇ ਲਈ ਲਿਆ ਮੂੰਹ ਤੇ ਮਲ ਮੁੰਨ ਨੂੰ ਕੀ ਕਰੇ ਸ਼ੇਪ ਚੂਪ ਕਰਾਉਂਦਾ ਫਿਰਦਾ ਸੀ ਓਏ ਓਏ ਉਹ ਮਰ ਗਈ ਓਏ ਲੈ ਹੁਣ ਜਾਨ ਨਿਕਲਦੀ ਆ ਬਸ ਐਵੇਂ 2 ਮਿੰਟ ਓ ਯਾਰ ਹੋਲੀ ਓਏ ਚੀਕਾ 2 ਮਿੰਟ ਬਸ ਐਵੇਂ ਓਏ ਹੋਏ 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 ਕਾਕਾ ਮੈਂ ਤੈਨੂੰ ਰੋਜ਼ ਕਹਿੰਨੀ ਆ ਕੋਈ ਤਿਆਰ ਕਰਿਆ ਕਰ ਥੋੜਾ ਐਵੇਂ ਹੱਥੜ ਖੋਲੇ ਭੱਜਦਾ ਵਾ ਜਿਵੇਂ ਹੱਥੜ ਖੋਲੇ ਹੁਣ ਕੀ ਨਾ ਕੋਈ ਸਮਝ ਆਵੇ ਨਾ ਕੁਝ ਬੇਬੇ ਵੀ ਅੱਜ ਹੁਣ ਤੂੰ ਨਿਆਣਾ ਵਾ ਨਿਆਣਾ ਤੇ ਮੈਂ ਹੁਣ ਕਿੰਨਾ ਕੁ ਬਰਦਾਸ਼ਤ ਕਰਾਂ ਮੈਂ ਹੁਣ ਚੀਕਾਂ ਪੈਣੀ ਮੇਰੇ ਵੇਖੋ ਚੱਲ ਹੁਣ ਮੈਂ ਚੀਕ ਨਹੀਂ ਮੇਰੇ ਮਾਰਦਾ ਤੋਂ ਤਾਂ ਵੱਡਾ ਹੋਇਆ ਮੈਂ ਚੀਕ ਨਹੀਂ ਮਾਰਦਾ ਤੁਸੀਂ ਨੱਪ ਲਓ ਅੱਜ ਲੈ ਲਓ ਤੁਸੀਂ ਜਿੰਨਾ ਕੁ ਤੁਸੀਂ ਕਰਨਾ ਨਾ ਆਪਦਾ ਦਿਲ ਖੁਸ਼ ਕਰਨਾ ਮੈਂ ਕੀ ਕਰਨਾ ਮੈਂ ਤਾਂ ਸਗੋਂ ਤੈਨੂੰ ਦਵਾਈ ਮਾਰ ਨਹੀਂ ਆ ਵੀ ਇਹ ਚੁੱਪ ਇੱਧਰ ਉੱਧਰ ਲੰਗ ਮਾਰਦਾ ਫਿਰਦਾ ਕਹਿਦੋ ਵਾਂਗੂ ਹਾਂ ਬਾਬੇ ਮੂਬ ਤਰ੍ਹਾਂ ਟੰਗ ਮਾਰਦਾ ਬਾਬਾ ਮਹਿਬੂਬ ਹੋਏ ਚੰਗਾ ਭਲਾ ਤੋਂ ਤਾਂ ਮੈਂ ਹੀ ਲੰਗ ਮਾਰਨ ਡਿਆ ਹਾਂ ਉਹਨਾਂ ਬਾਬੇ ਮੂਬ ਤਰ੍ਹਾਂ ਟੰਗ ਮਾਰਦਾ ਬਾਬਾ ਜੀ ਗੋਡੇ ਦੀ ਸੱਟ ਜਿਹੜੀ ਨਾ ਹੱਡੀ ਦੀ ਸੱਟ ਤੋਂ ਬਚੋ ਅੱਗੇ ਲੱਕ ਸਿੱਧਾ ਹੁਣ ਗੋਡਾ ਲੈ ਕੇ ਪੈ ਗਿਆ ਮੈਨੂੰ ਤਾਂ ਨਜ਼ਰਾਂ ਹੀ ਲੱਗ ਗਈਆਂ ਮੈਨੂੰ ਸ਼ੱਕ ਪੱਕਾ ਪੈਂਦਾ ਮੈਨੂੰ ਕਿਹੜਾ ਗੂੜੀ ਨਜ਼ਰ ਲੱਗੀ ਆ ਵੇਖੋ ਇਹ ਵੱਜ ਗਿਆ ਕਿਸੇ ਬਾਬਾ ਮਹਿਬੂਬ ਦਾ ਮੈਨੂੰ ਲੱਗਦਾ ਫੋਨ ਆ ਗਿਆ ਆਹ ਬਾਬੇ ਮੂਬ ਦਾ ਕਮਰਾ ਚਾਉਣਾ ਸੀ ਚੈੱਕ ਕਰਾਵਾਂ ਤੁਹਾਨੂੰ ਇੱਕ ਮਜ਼ੇ ਦੀ ਸ਼ੈ ਚੈੱਕ ਕਰਾਵਾਂ ਆ ਬੇਬੇ ਨੇ ਨਾ ਚਾਈਨਾ ਤੋਂ ਜਿਹੜਾ ਨਾ ਅਲੀ ਐਕਸਪ੍ਰੈਸ ਤੋਂ ਪੱਟੀ ਆਰਡਰ ਕੀਤੀ ਹੈ ਠੀਕ ਹੈ ਇਹ ਜਿਹੜਾ ਨਾ ਪਹਿਲੇ 15 ਸਾਲਾਂ ਦਾ ਕਮੀਜ਼ ਪਾਇਆ ਤੇ ਹੁਣ ਕੱਟ ਕੇ ਨਾ ਇਹ ਹੀ ਦੇਸੀ ਮਾਵਾਂ ਦਾ ਹਾਲ ਐ ਚੈੱਕ ਹੁਣ ਆਪਦਾ ਕਮੀਜ਼ ਕੱਟ ਕੇ ਜਿਹੜਾ ਨਾ ਪੱਟੀ ਬਣਾ ਦਿੱਤੀ ਹੈ ਇਹ ਲੇਗੀ ਦੇਣੀ ਆ ਪੁੱਤ ਇਹ ਵੇਖੋ ਇਹ ਲੋ ਇਹ ਜਿਹੜਾ ਨਾ ਇਹ OLX ਉਹ ਨਹੀਂ ਉਹ ਕਹਿੰਦਾ ਨਾ ਅਲੀ ਐਕਸਪ੍ਰੈਸ ਤੋਂ ਆਰਡਰ ਕੀਤਾ ਹੈ ਠੀਕ ਹੈ ਪੱਟੀ ਨੂੰ ਵੀ ਲੈਸਾ ਲੱਗਿਆ ਪੱਟੀ ਵੀ ਮਾਡਰਨ ਨੇ
ਪੱਟੀ ਵੀ ਮਾਡਰਨ ਪੂਰਾ ਪੱਟੀ ਨੇਗੀ ਦੇਣੀ ਆ ਨਾ ਹਾਂ ਮਾਡਰਨ ਪੱਟੀਏ ਮਾਡਰਨ ਬੇਬੇ ਤਰ੍ਹਾਂ ਮਾਡਰਨ ਫੁੱਫੀ ਤਰ੍ਹਾਂ ਮਾਡਰਨ ਪੱਟੀਏ ਜਾ ਵਾਹ ਲਓ ਜੀ ਹੈ ਪੂਰਾ ਟਕੋਰ ਹੋ ਜੂਗੀ ਵਲਿਆ ਕਿ ਨਹੀਂ ਲਗਾ ਛੜਾ ਐਵੇਂ ਕਿੰਨੇ ਕਿੰਨੇ ਦੇ ਮਾਵਾਂ ਇੰਜ ਕਰਦੇ ਤੇ ਕੌਣ ਇੰਜ ਕਰਦੇ ਦੱਸੋ 2 hours later. ਲੋ ਜੀ ਬੇਬੇ ਨੇ ਵੇਖੋ ਕੱਪੜੇ ਧੋ ਲੈਣਾ ਲਾਤੇ ਤੇ ਸੁੱਕੇ ਕੱਪੜੇ ਅੱਧੇ ਕੱਪੜੇ ਸੁੱਕੇ ਪਏ ਸੀ ਇੱਥੇ ਇੰਜ ਤੇ ਵੀਡੀਓ ਬਣਾਉਣ ਦੇ ਚੱਕਰਾਂ ਦੇ ਵਿੱਚ ਨਾ ਇੱਕ ਰੀਲ ਬਣਾਉਣੀ ਸੀ ਬੇਬੇ ਦੇ ਜੇਨ ਚਾਹੀ ਰੀਲ ਕੱਪੜਿਆਂ ਵਾਲੀ ਤੇ ਬੇਬੇ ਨੇ ਸੁੱਕੇ ਕੱਪੜੇ ਤੇ ਚੁੱਕ ਕੇ ਟੱਪ ਭਰ ਦਿੱਤਾ ਮੈਂ ਬਾਜੀ ਵਿਚਾਰੇ ਦਾ ਕੰਮ ਡਬਲ ਕਰਦਾ ਤੇ ਬਾਹਰ ਹੁਣ ਮੀਂਹ ਆਣ ਵਾਲਾ ਤੇ ਹੁਣ ਵੇ ਬਹਿ ਕੇ ਹੱਸੀ ਜਾਂਦੀ ਵੇ ਹੈ ਚਲੋ ਇਹ ਸੋਸ਼ਲ ਮੀਡੀਆ ਦੇ ਇੱਕ ਤੇ ਸਾਨੂੰ ਫਾਇਦਾ ਹੈ ਨੁਕਸਾਨ ਦੀ ਥਾਂ ਤੇ ਇੱਕ ਫਾਇਦਾ ਵੀ ਹੋਇਆ ਕਿ ਬਾਬਾ ਜੀ ਸਾਡੀ ਜਿਹੜੀ ਕੁੜੀ ਚਿੜੀ ਹੈ ਸਾਡੀ ਕੁੜੀ ਜਿਹੜੀ ਹਾਸੇ ਖੇਡਾਂ 'ਚ ਲੱਗ ਗਈ ਹੈ ਜੇ ਹੁਣ ਮੁਸਕਰਾਉਂਦੀ ਰਹਿੰਦੀ ਕੋਈ ਕੰਮ ਤੇ ਲੱਭ ਗਿਆ ਚਲੋ ਕੋਈ ਕਰਨ ਨੂੰ ਕੰਮ ਲੱਭ ਗਿਆ ਹੈ ਕਦੀ ਮਸ਼ੀਨ ਡਾਲ ਲਈ ਕਦੀ ਲਾ ਲਈ ਕਦੀ ਉਹ ਕਹਿੰਦੇ ਨੇ ਮਸ਼ੀਨ ਡਾਲ ਲਈ ਕਦੀ ਚੱਕ ਲਈ ਬਸ ਤੇ ਸਲਵਾਰ ਸੀੜੀ ਆ ਤੇ ਕਮੀਜ਼ ਦੀ ਹੁਣ ਮੈਂ ਲਿਆ ਕੇ ਦੇ ਲੈਸ ਬਾਹਰ ਬੱਦਲ ਜਿਹੜਾ ਮੀਂਹ ਵਰਨ ਵਾਲਾ ਉੱਤੋਂ ਹੋਇਆ ਪਤਾ ਤੁਹਾਨੂੰ ਲੈਸਾਂ ਦੀ ਪਈ ਹੈ ਸਬਰ ਕਰੋ ਕਮੀਜ਼ ਕੱਲ ਨੂੰ ਸੀਪ ਜੇਗਾ ਕੋਈ ਕਮੀਜ਼ ਨੂੰ ਅੱਗ ਨਹੀਂ ਲੱਗੀ ਏਡੀ ਆ ਕਮੀਜ਼ ਸੀਣੀਆਂ ਤੇ ਲੈਸ ਲਿਆ ਕੇ ਤੇ ਮੈਂ ਮੀਂਹ ਚ ਨਹਾ ਕੇ ਆ ਜਾ ਮੈਂ ਆਟਾ ਲਿਆਉਣਾ ਆਟੇ ਤੋਂ ਇਲਾਵਾ ਮੈਂ ਕੋਈ ਕੰਮ ਨਹੀਂ ਕਰਨਾ ਬਸ ਸਿਰਫ ਇੱਕ ਆਟਾ ਲਿਆਉਣਾ ਕੰਮ ਕੋਈ ਨਹੀਂ ਕਰਨਾ ਸਿਰਫ ਇੱਕ ਆਟਾ ਲੈ ਕੇ ਆਏਗਾ ਆਪਾਂ ਮਾਪੇ ਚੱਲ ਸੱਤ 6 ਵਜੇ ਨਾਲ ਜਲਦੀ ਨਾਲ ਜਾ ਕੇ ਭਾਈ ਜੀ ਪਹਿਲੇ ਆਟਾ ਚੱਕ ਲਿਆ ਕਿਉਂਕਿ ਆਟਾ ਚੱਕੀ ਦੇ ਛੱਡਿਆ ਜੀ ਮੀਂਹ ਆ ਗਿਆ ਤੇ ਨਾ ਰੋਟੀਆਂ ਤਾਂ ਰਹਿੰਦੇ ਘਰੇ ਕੋਈ ਕਤਰਾ ਆਟੇ ਦਾ ਨਹੀਂ ਹੈ ਇੱਕ ਤੁਹਾਨੂੰ ਦੱਸਾਂ ਮੈਂ ਮਜ਼ੇ ਦੀ ਗੱਲ ਜਿੱਦਣ ਸਾਡੇ ਘਰੇ ਧੁੱਪਦੇ ਨਾ ਕੱਪੜੇ ਠੀਕ ਹੈ ਉਦੋਂ ਸਾਡੇ ਘਰੇ ਸਾਨੂੰ ਖਲੋਣ ਬੈਣ ਨੂੰ ਥਾਂ ਨਹੀਂ ਲੱਭਦੀ ਚੈੱਕ ਕਰੋ ਸ਼ੁਰੂ ਹੋ ਦਰਵਾਜ਼ਾ ਠੀਕ ਹੈ ਇਹ ਚੈੱਕ ਕਰੋ ਬੈੱਡ ਮੰਜੀ ਇਹ ਕੁਰਸੀ ਇਸਤਰੀ ਸਟੈਂਡ ਆਹ ਦੋਵੇਂ ਮੰਜੀਆਂ ਪੌੜੀਆਂ ਉਹ ਬੂਆ ਠੀਕ ਹੈ ਮਤਲਬ ਉੱਤੇ ਜਾਣ ਤੋਂ ਅਸੀਂ ਜਾਨ ਛਡਾਉਣ ਦੇ ਮਾਰੇ ਥੱਲੇ ਖਿਲਾਰ ਰਹੀ ਤੇ ਹੁਣ ਮੇਰਾ ਦਿਲ ਕਰ ਰਿਹਾ ਮੈਂ ਕਿ ਲੰਮਾ ਪਵਾਂ ਥਾਂ ਹੀ ਕੋਈ ਨਹੀਂ ਸਾਡੇ ਘਰ 'ਚ ਪੈਰ ਰੱਖਣ ਨੂੰ ਥਾਂ ਕੋਈ ਨਹੀਂ ਠੀਕ ਹੈ ਗਿੱਲੇ ਸਾਰੇ ਮੈਂ ਇਹਨਾਂ ਨੂੰ ਕਿੱਥੇ ਕਰਾਂ ਮੈਂ ਜਿੱਥੇ ਸੁੱਟਾਂਗਾ ਕਿ ਚੁੰਮਰ ਵੱਜ ਜਾਣਾ ਹੈ ਤੇ ਬਸ ਇਹੀ ਹਿਸਾਬ ਖੁਸ਼ਕ ਹੋਣੇ ਕਿੱਥੋਂ ਖੁਸ਼ਕ ਹੋਏ ਜੇ ਹਾਂਜੀ ਗਿੱਲੇ ਨੇ ਤੇ ਜਿੱਦਾਂ ਸਾਡੇ ਘਰੇ ਕੱਪੜੇ ਧੁੱਪਦੇ ਸਾਡੇ ਘਰੇ ਤੇ ਪਾਈ ਹੁੰਦਾ ਇਹ ਹਾਲ ਤੇ ਜਿਹੜੇ ਸਾਡੇ ਤੇ ਚਲੋ ਥਾਂ ਹੈਗੀ ਸੁੱਤੇ ਜਾਣ ਵਾਲੇ ਨਹੀਂ ਕਰਦੇ ਤੇ ਜਿਹੜੇ ਸ਼ਹਿਰਾਂ 'ਚ ਵਿਚਾਰੇ ਇੱਕ ਦੋ ਕਮਰਿਆਂ ਵਾਲੇ ਨੇ ਠੀਕ ਹੈ ਜਿਹੜੇ ਅਪਾਰਟਮੈਂਟ 'ਚ ਰਹਿੰਦੇ ਸਟੂਡੀਓ 'ਚ ਰਹਿੰਦੇ ਮਤਲਬ ਡਰਾਇਰ ਤੇ ਕੀਤੇ ਨੇ ਲੇਕਿਨ ਫਿਰ ਵੀ ਟਾਈਮ ਲੱਗਦਾ ਇਹਨਾਂ ਨੂੰ ਸੁੱਕਣ ਤੇ ਉਹ ਵਿਚਾਰੇ ਕੀ ਕਰਦੇ ਹੋਣਗੇ ਕੰਮ ਤੇ ਬੜਾ ਔਖਾ ਹੋ ਜਾਂਦਾ ਨਹੀਂ ਹੋਣਾ ਸ਼ੁਕਰ ਹੈ ਜੀ ਕਿ ਮਾਂ ਮੇਰੇ ਨੂੰ ਜਿਹੜਾ ਨਾ ਹੁਣ ਤਰਸ ਆਇਆ ਖਾਣਾ ਛਾਣਾ ਬਣਾ ਕੇ ਆਪਾਂ ਖਾ ਖੂ ਲਿਆ ਬਿਲਕੁਲ ਫ੍ਰੀ ਹੋ ਗਏ ਚਾਹ ਸ਼ਾਇ ਪੀ ਕੇ ਤੇ ਮਾਂ ਮੇਰੇ ਨੂੰ ਤਰਸ ਆਇਆ ਕਿ ਮੁੰਡਾ ਸਵੇਰ ਦਾ ਬਹਿ ਕੇ ਵਿਚਾਰਾ ਆਕੜ ਗਿਆ ਹੋਏਗਾ ਠੀਕ ਹੈ ਉਹ ਕੰਮ ਕਰਦਾ ਪਿਆ ਤੇ ਹੁਣ ਉਹਨੇ ਪੂਰਾ ਰੈਸਟ ਕਰਨੀ ਹੈ ਹੁਣ ਰਾਤ ਦੇ ਵੱਜ ਚੁੱਕੇ ਨੇ ਬਾਬਾ ਜੀ 11 ਪੂਰੇ ਤੇ ਮਾਂ ਨੇ ਸ਼ੁਕਰ ਹੈ ਕਿ ਇੱਕ ਮੰਜਾ ਵੇਲਾ ਕੀਤਾ ਇਹ 4 ਸੂਟ ਤੈਅ ਕਰਕੇ ਲੇਕਿਨ ਅੰਦਰੋਂ ਅਜੇ ਨਹੀਂ ਵੇਲਾ ਕੀਤਾ ਹਾਂਜੀ ਮੈਂ ਕਿਹਾ ਪੁੱਤਰਾ ਮੈਂ ਇੰਨੇ ਸਾਰੇ ਤੈਅ ਕਰ ਛੱਡੇ ਨੇ ਤੇ ਜਿਹੜੇ ਅੰਦਰ ਨੇ ਉਹ ਮੈਂ ਹੁਣ ਇਕੱਠੇ ਕਰ ਦੂੰ ਉਹ ਤੇ ਕਰੂਗੇ ਮੈਨੂੰ ਪਤਾ ਕੀ ਲੱਗਦਾ ਪਿਆ ਕਿ ਹੁਣ ਭਲਾ ਕਿਉਂ ਤੈਅ ਕੀਤੇ ਨੇ ਹੁਣ ਇਸ ਤੋਂ ਤੈਅ ਕੀਤੇ ਨੇ ਕਿ ਹੁਣ ਆਪਦਾ ਲੰਮੇ ਪੈਣ ਨੂੰ ਜੀ ਕਰ ਰਿਹਾ ਹੋਊਗਾ ਤੇ ਤਾਂ ਮੰਜੇ ਵੇਲੇ ਕੀਤੇ ਨੇ ਕਿ ਪੂਰਾ ਆਪਦਾ ਵੀ ਲੱਕ ਸਿੱਧਾ ਕਰ ਲਾ ਮੈਨੂੰ ਲੱਗਦਾ ਬਹਿ ਕੇ ਆਪ ਹੀ ਥੱਕ ਕੰਮ ਕੀਤਾ ਮੈਂ ਕੰਮ ਕੀਤਾ ਲੇਕਿਨ ਮੈਂ ਇਹ ਕਹਿਣਾ ਕਿ ਪੈਣ ਨੂੰ ਥਾਂ ਕੋਈ ਨਹੀਂ ਸੀ ਆ ਕਰੇ ਮਤਲਬ ਵਿੱਚੋਂ ਕੋਈ ਘੰਟੇ ਬਾਅਦ ਬੰਦਾ ਰੈਸਟ ਕਰਨਾ ਹੁੰਦਾ ਲੇਕਿਨ ਮੁਸਲਸਲ ਸਵੇਰ ਦੇ ਬੈਠੇ ਆ ਗਰਮੀ ਹੈ ਨਾ ਗਰਮੀ ਦੀ ਵਜ੍ਹਾ ਨਾਲ ਰੋਜ਼ ਦੇ ਰੋਜ਼ ਪਾ ਲਈਦੇ ਰੋਜ਼ ਦੇ ਰੋਜ਼ ਲਾਈਦੇ ਨੇ ਤੇ ਫਿਰ ਧੋਣੇ ਜਦੋਂ ਹਫਤੇ ਬਾਅਦ ਧੋਣੇ ਨੇ ਫਿਰ ਅੱਜ ਤੁਸੀਂ ਕਿਹੜੇ ਮੁਲਕ ਦੀ ਬੋਲੀ ਬੋਲਦੇ ਵੇ ਰੋਜ਼ ਦੇ ਰੋਜ਼ ਪਾ ਲਈਦੇ ਨੇ ਤੇ ਰੋਜ਼ ਦੇ ਰੋਜ਼ ਲਾ ਲਈਦੇ ਨੇ ਗਰਮੀ ਹੈ ਨਾ ਹਾਏ ਗਰਮੀ ਦੇ ਨਾਲ ਨਹੀਂ ਤੁਸੀਂ ਆਪਦੀ ਪੰਜਾਬੀ ਬੋਲੋ ਆ ਕੀ ਆਏ ਰੋਜ਼ ਦੇ ਰੋਜ਼ ਲਾ ਲਈਦੇ ਤੇ ਰੋਜ਼ ਦੇ ਰੋਜ਼ ਪਾ ਲਈਦੇ ਨੇ ਗਰਮੀ ਹੈ ਨਾ ਅੱਜ ਮੇਰੇ ਕੋਲ ਬੈਠੀਆਂ ਰਹੀਆਂ ਨਾ ਮੇਰੀਆਂ ਸਹੇਲੀਆਂ ਉਹ ਇੰਜ ਹੀ ਬੋਲਦੀਆਂ ਸੀ ਮੇਰੇ ਆ ਤੁਸੀਂ ਚੰਗਾ ਆਪਦਾ ਮੁਹਾਤਰਾ ਹੀ ਬਦਲ ਲਿਆ ਹੈ ਤੁਸੀਂ ਆਪਦੀ ਓਏ ਮੇਰੀ ਜ਼ੁਬਾਨ ਤੇ ਗੱਲ ਚੱਲ ਨਹੀਂ ਤੁਸੀਂ ਆਪਦੀ ਜ਼ੁਬਾਨ 'ਚ ਨਾ ਉਹ ਗਰਜ ਕਾਇਮ ਰੱਖੋ ਅੱਜ ਐ ਮੱਟਾ ਨਾ ਰੋਜ਼ ਦੇ ਰੋਜ਼ ਪਾਈਦੇ ਨੇ ਆਪਦੀ ਜ਼ੁਬਾਨ ਦੇ ਵਿੱਚ ਉਹ ਗਰਜ ਉਹ ਤਪਸ਼ ਜਿਹੜੀ ਨਾ ਉਹ ਕਾਇਮ ਰੱਖੋ ਹੌਲੀ ਵੀ ਤਾਂ ਬੋਲਣਾ ਚਾਹੀਦਾ ਹੈ ਨਾ ਹੋਲੀ ਬੋਲਣਾ ਚਾਹੀਦਾ ਪਰ ਹੋਲੀ ਇੰਜ ਨਹੀਂ ਬੋਲਣਾ ਚਾਹੀਦਾ ਹੋਲੀ ਵੀ ਤਾਂ ਬੋਲਣਾ ਚਾਹੀਦਾ ਹੈ ਨਾ ਇਹ ਤੁਸੀਂ ਇਹ ਜਿਹੜਾ ਨਾ ਇਹ ਵੱਖਰਾ ਜਾਂ ਤਿੱਖਾ ਜਿਹਾ ਕੰਮ ਨਾ ਕਰੋ ਤੁਸੀਂ ਆਪਦੀ ਨਾ ਗਰਜ ਚਮਕ ਪੂਰੀ ਰੱਖੋ ਮੈਂ ਇੰਨਾ ਸੋਹਣਾ ਹੌਲੀ ਹੌਲੀ ਬੋਲਦੀ ਸੀ ਤੂੰ ਤਾਂ ਮੈਨੂੰ ਕਹਿ ਕੇ ਨਾ ਤੇ ਮੇਰਾ ਤਾਂ ਐਡਾ ਸਾਹਮਣੇ ਪੜਾ ਦਿੱਤਾ ਅਸਤਗਫੁਰullah ਹੋਲੀ ਏਡਾ ਕੁ ਹੋਲੀ ਬੋਲਦੀ ਬੇਬੇ ਕਿ ਜਿਹੜਾ ਨਾ ਮੈਂ ਕਈ ਵਾਰੀ ਉਹ ਅੰਦਰ ਜਿੱਥੇ ਬੈੱਡ ਦੇ ਉੱਤੇ ਕੱਪੜੇ ਪਏ ਨਾ ਉੱਥੇ ਮੈਂ ਪਿਆ ਵਾਂ ਨਾ ਤਾਂ ਇੱਥੋਂ ਆਵਾਜ਼ ਮਾਰੀ ਇੱਕ ਵਾਰੀ ਬੇਬੇ ਖਿੱਚ ਕੇ ਸੁੱਤਾ ਮੈਂ ਉੱਭਰ ਕੇ ਵੱਜਦਾ ਥੱਲੇ ਸੁੱਤਾ ਪਿਆ ਉੱਭਰ ਕੇ ਥੱਲੇ ਵੱਜਦਾ ਠੀਕ ਹੈ ਇੱਕ ਸ਼ੁਕਰ ਸਾਡੇ ਘਰਾਂ 'ਚ ਕੈਮਰਾ ਨਹੀਂ ਲੱਗੇ ਜੇ ਘਰੇ ਕੈਮਰਾ ਲੱਗਾ ਤਾਂ ਮੈਂ ਤੁਹਾਨੂੰ ਰਿਕਾਰਡਿੰਗ ਸ਼ੇਅਰ ਕਰਾਂਗੇ ਕਿੰਜ ਦਾ ਦਬਕਾ ਪੈਂਦਾ ਤੇ ਕਿੰਜ ਮੈਂ ਸੁੱਤਾ ਪਿਆ ਘਮਾਟੀ ਖਾ ਕੇ ਥੱਲੇ ਡਿੱਗਦਾ ਘਮਾਟੂ ਪੈਂਦਾ ਬੰਦੇ ਨੂੰ ਘਮਾਟੂ ਗੱਲ ਇਹ ਆ ਦਬਕੇ ਦੀ ਗੱਲ ਨਹੀਂ ਹੈਗੀ ਕਿਉਂ ਆਪਣਾ ਘਰ ਵਿਹਲਾ ਹੈ ਜ਼ਿਆਦਾ ਸਾਰੇ ਜੀ ਉਹ ਕਿਹੜਾ ਵੇਲਾ ਇੱਕ ਹਾਲ ਦੇ ਵਿੱਚ ਇਹ ਵੇਖੋ ਇਹ ਕਿਚਨ ਇਹ ਫ੍ਰਿਜ ਇਹ ਅੱਗੇ ਉਹ ਡੱਬਾ ਹੀ ਆ ਉਹਦੇ ਮਸ਼ੀਨਾਂ ਪਈਆਂ ਮੰਜੇ ਪਏ ਨੇ ਸੋਫਾ ਪਿਆ ਵੇਲਾ ਕਿੱਥੋਂ ਮੈਨੂੰ ਦੱਸੋ ਵੇਲਾ ਕਿੱਥੋਂ ਉਹ ਨਾ ਆਵਾਜ਼ ਤਾਂ ਵਾਸਤੇ ਜ਼ਿਆਦਾ ਲੱਗਦੀ ਹੈ ਜਦੋਂ ਘਰ ਵਿੱਚ ਜੀ ਥੋੜੇ ਹੋਣ ਨਾ ਤੇ ਇੱਕ ਬੰਦਾ ਆਵਾਜ਼ ਮਾਰੇ ਤੇ ਫਿਰ ਉਹ ਆਵਾਜ਼ ਤਾਂ ਜ਼ਿਆਦਾ ਆਪਾਂ ਇੰਜ ਕਰਦੇ ਸਵੇਰੇ ਸੈਟਿੰਗ ਚੇਂਜ ਕਰਦੇ ਆਪਾਂ ਉਹ ਕਿਚਨ ਵਾਲਾ ਡੱਬਾ ਚੁੱਕ ਕੇ ਇੱਥੇ ਰੱਖਦੇ ਆ ਦੁਬਾਰਾ ਇਸਤਰੀ ਸਟੈਂਡ ਤੇ ਚੁੱਕ ਕੇ ਇੱਥੇ ਰੱਖਦੇ ਆ ਤਾਂ ਵਾਸਤੇ ਖੁੱਲੀ ਜਗ੍ਹਾ ਕਰਵਾਈ ਸੀ ਮੈਂ ਕਿ ਇੱਥੇ ਤੁਰਨ ਫਿਰਨ ਹੁੰਦਾ ਇੱਧਰ ਨਹੀਂ ਆਪਾਂ ਉਹਨੂੰ ਚੱਕ ਕੇ ਇੱਧਰ ਰੱਖਦੇ ਆਪਾਂ ਸੈਟਿੰਗ ਤੁਰਨ ਫਿਰ ਹੋ ਜਾਏਗਾ ਆਪਾਂ ਉਹਨੂੰ ਰੱਖਦੇ ਇੱਥੋਂ ਦੀਵਾਰ ਦੇ ਨਾਲੋਂ ਜੀ ਦੱਸੋ ਅਸੀਂ ਇੱਥੇ ਰੱਖੀਏ ਇੱਥੋਂ ਦੀਵਾਰ ਦੇ ਨਾਲ ਆਪਾਂ ਰੱਖਾਂਗੇ ਨਾ ਤੇ ਉਹ ਆਏਗਾ ਆਪਣਾ ਇੱਥੋਂ ਤੱਕ ਉਹ ਇੱਥੋਂ ਤੱਕ ਆਏਗਾ ਜਗ੍ਹਾ ਫਿਰ ਵੀ ਖੁੱਲੀ ਹੋ ਜਾਏਗੀ ਸੈਟਿੰਗ ਜਿਵੇਂ ਪਹਿਲੇ ਸੀ ਘਰ ਦੀ ਸੈਟਿੰਗ ਅਸਲ ਪ੍ਰੋਪਰ ਕਿਚਨ ਦੀ ਸੈਟਿੰਗ ਹੋਣੀ ਹੈ ਠੀਕ ਹੈ ਉਹ ਤੇ ਅਸੀਂ ਆਪ ਚੁੱਕ ਕੇ ਉੱਧਰ ਰੱਖਿਆ ਹੈ
ਕਿ ਤਾਂ ਕਿ ਥੋੜਾ ਸਪੇਸ ਬਣ ਜਾਵੇ ਕਿ ਇੰਜ ਚੌਰਸ ਬਾਉਂਡਰੀ ਬਣ ਜਾਵੇ ਫਿਰ ਚੌਰਸ ਬਾਉਂਡਰੀ ਨਾ ਬਣਦੀ ਲੰਮਚੋਚਲ ਜੀ ਬਣ ਜਾਂਦੀ ਹੈ ਸਵੇਰੇ ਕਰਦੇ ਆਪਾਂ ਚੁੱਲ੍ਹਾ ਥੱਲੇ ਰੱਖ ਕੇ ਬਹਿ ਜਾਨੀ ਆ ਪੀੜੀ ਤੇ ਜਾਂ ਤਾਂ ਵਾਸਤੇ ਖੁੱਲਾ ਕੀਤਾ ਇਹ ਤਾਂ ਉਹ ਥੱਲੇ ਤੁਹਾਨੂੰ ਨਾ ਇੱਕ ਚੇਅਰ ਲਿਆ ਕੇ ਦਿੰਦੇ ਚੇਅਰ ਦੇ ਉੱਤੇ ਬਹਿ ਕੇ ਚੁੱਲ੍ਹਾ ਯੂਜ਼ ਕੀਤਾ ਇਹ ਵੀ ਕੰਮ ਹੁੰਦੇ ਨੇ ਯੈਸ ਜਿਹੜਾ ਕੰਮ ਪੀੜੀ ਤੇ ਬਹਿ ਕੇ ਮਜ਼ਾ ਆਂਦਾ ਥੱਲੇ ਜ਼ਮੀਨ ਤੇ ਚੁੱਲ੍ਹਾ ਰੱਖ ਕੇ ਤੇ ਉਹ ਕੰਮ ਕਦੇ ਨਹੀਂ ਤੁਹਾਨੂੰ ਫਿਰ ਮੈਂ ਕੱਚਾ ਚੁੱਲ੍ਹਾ ਨਾ ਲਿਆਦਾ ਉਹ ਲੱਕੜਾਂ ਵਾਲਾ ਚੁੱਲ੍ਹਾ ਨਾ ਲਿਆਦਾ ਇੱਕ ਮੇਰਾ ਤਾਂ ਹੁੰਦੇ ਨਹੀਂ ਕਰਨ ਡਿਆ ਪਿੰਡ ਜਾ ਕੇ ਰੋਟੀਆਂ ਪਕਾਉਣ ਨੂੰ ਤੁਹਾਨੂੰ ਮੈਂ ਲੈ ਕੇ ਚੱਲਦਾ ਸਵੇਰੇ ਪਿੰਡ ਜਾ ਕੇ ਫਿਰ ਤੰਦੂਰ ਤੇ ਰੋਟੀਆਂ ਪਕਾਉਣੀਆਂ ਨੇ ਤੰਦੂਰ ਤੇ ਵੀ ਪਕਾ ਲਾਂਗੇ ਹਾਂ ਤੰਦੂਰ ਬਾਲਣ ਆਇਆ ਤਾਂ ਬਣਾ ਲਾਂਗੇ ਨਾ ਬਾਲਣ ਆਜੂ ਬਾਲਣ ਆਰੇ ਮੁੱਕ ਗਏ ਆਰੇ ਬੜੇ ਆਰੇ ਤਾਂ ਬਾਲਣ ਨੂੰ 4 ਰੋਟੀਆਂ ਪਕਾਉਣੀਆਂ ਛੁੱਟੀਆਂ ਹੁੰਦੀਆਂ 2 ਛਿਟੀਆਂ ਉਤੋਂ ਕਿਸੇ ਘਰੋਂ ਚੁੱਕ ਲਿਆਵਾਂ ਕੋਈ ਮਸਲਾ ਨਹੀਂ ਚਲੋ ਐਵੇਂ ਕਰ ਬਾਲਣ ਵਾਧੂ ਚਲਾਉਂ ਉੱਠ ਕੇ ਸੈਰ ਵਾਲਾ ਵਾਕ ਕਰੀਏ ਵਾਕ ਕਰਕੇ ਸੈਰ ਕਰਨ ਦਾ 11 ਵਜੇ ਨੇ ਭਾਈ ਕੀ ਹੋਇਆ ਕੋਈ ਬੰਦਾ ਬਸ਼ਰ ਨਹੀਂ ਬਾਹਰ ਇੰਨੀ ਗਰਮੀ ਹਬਸ ਹੋਈ ਪਈ ਹੈ ਬਾਹਰ ਜਾਣ ਦੀ ਕੋਈ ਨਹੀਂ ਲੋੜ ਤੇ ਚੁੱਪ ਕਰਕੇ ਇਹਨੂੰ ਤੇ ਆਪਦਾ ਇੱਥੇ ਤੋੜ ਫੇਰ ਲੈ ਮੈਂ ਤਾਂ ਚੱਲਾਂ ਬਾਬਾ ਜੀ ਵਾਕ ਕਰਨ ਬੇਬੇ ਨੇ ਨਹੀਂ ਜਾਣਾ ਠੀਕ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਮੈਨੂੰ ਲਾਈਕ ਸ਼ੇਅਰ ਕਮੈਂਟ ਚੈਨਲ ਕਰੋ ਸਬਸਕ੍ਰਾਈਬ ਇੱਥੇ ਆਪਾਂ ਕਰਦੇ ਪਏ ਅੱਜ ਦਾ ਵਲੌਗ ਐਂਡ ਇਨਸ਼ਾਅੱਲਾ ਮਿਲਦੇ ਸਵੇਰ ਇੱਕ ਨਵੇਂ ਐਵੇਂ ਦੇ ਘੁੰਮਣ ਘੇਰੀ ਵਲੌਗ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਦੇ ਘੁੰਮਣ ਘੇਰੀ ਵਲੌਗ ਦੇ ਵਿੱਚ ਹਾਂ ਹੁਣ ਇੱਥੇ ਚੱਕਰ ਚੁੱਕਰ ਲੈ ਉੱਠ ਕੇ ਘੁੰਮੋ ਮੇਰੇ ਮਗਰ ਜਾ ਪਰ ਕੰਮ ਕਰ ਉੱਠ ਕੇ ਘੁੰਮੋ ਮੇਰੇ ਮਗਰ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਕਰੋ ਸਬਸਕ੍ਰਾਈਬ ਠੀਕ ਹੈ ਜੇ ਮੈਂ ਡਿੱਗ ਜਾਵਾਂ ਤਾਂ ਸਮਝੋ ਘੁੰਮਣ ਘੇਰੀ ਵਲੌਗ ਹੀ ਰਹਿਣਾ ਚੜ ਗਿਆ ਘੁੰਮਣ ਘੇਰੀਆਂ ਬਹੁਤੀਆਂ ਆ ਗਈਆਂ ਤੇ ਕਿਹਨੂੰ ਘੁੰਮਣ ਘੇਰੀਆਂ ਆ ਰਹੀਆਂ ਨੇ ਉਸ ਤੋਂ ਬਾਅਦ ਮਿਲਦੇ ਆਪਾਂ ਸਵੇਰ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਲਾ ਹਾਫਿਜ਼ ਬਾਏ ਬਾਏ ਲਵ ਯੂ ਬਾਏ ਬਾਏ ਹੁਣ ਮੇਰੇ ਕੋਲ ਰੁਕਿਆ ਨਹੀਂ ਜਾਣਾ ਮੈਂ ਕਹਿੰਦਾ ਕਿਤੇ ਘੁੰਮਣ ਘੇਰੀਆਂ ਬਹੁਤੀਆਂ ਮੈਨੂੰ ਧੱਕਾ ਮਾਰਨਾ ਮੇਰਾ ਤੇ ਮਾਰ ਵਾਕਈ ਚੱਕਰ ਆ ਗਏ ਬਦਤਮੀਜ਼ੀਆਂ ਕਰਨ ਲੱਗ ਜਾਂਦਾ ਵਾਕਈ ਚੱਕਰ ਆ ਗਏ